ਅੰਬਰੇਲਾ ਵਾ ਇਹ ਮੈਨੂੰ ਦੱਸਦੇ ਰਹਿੰਦੇ ਨੇ ਕਹਿੰਦੇ ਨੇ ਅਸੀਂ ਤਾਂ ਪਤਨੀਆਂ ਸਾਹਮਣੇ ਬੋਲ ਨਹੀਂ ਸਕਦੇ ਚੱਲ ਤੂੰ ਦੱਸ ਦਿੱਤਾ ਕਰ। ਇੱਕ ਬੰਦੇ ਨੇ ਐਡਾ ਵੱਡਾ ਡਾਕਟਰ ਹੈ ਮੈਨੂੰ ਟੈਕਸਟ ਕਰਕੇ ਮੈਂ ਚੁਟਕਲਾ ਭੇਜਿਆ ਕਹਿੰਦਾ ਅਗਲੀ ਵਾਰੀ ਇਹ ਸੁਣਾਣਾ। ਮੈਂ ਕਿਹਾ ਤੁਸੀਂ ਸੁਣਾ ਦੇਣਾ। ਨਹੀਂ ਤੁਹਾਡੇ ਮੂੰਹੋਂ ਜੱਚਦਾ ਇਹ ਨਹੀਂ ਪਤਾ ਵੀ ਮੈਨੂੰ ਮਾਰਾ ਪੈ ਜਾਣ ਤਾਂ ਕੋਈ ਗੱਲ ਨਹੀਂ। ਉਹਦਾ ਚੁਟਕਲਾ ਇਹ ਸੀ ਜੀ ਕਹਿੰਦਾ ਇੱਕ ਬੰਦਾ ਗਿਆ ਡਾਕਟਰ ਕੋਲ ਨਾ ਤੇ ਡਾਕਟਰ ਆਮ ਹੀ ਕਹਿੰਦੇ ਨੇ ਵੀ ਜਿੰਨੀਆਂ ਬਿਮਾਰੀਆਂ ਨੇ ਨਾ ਸਟ੍ਰੈਸ ਦੀਆਂ ਨੇ ਟੈਨਸ਼ਨ ਦੀਆਂ ਟੈਨਸ਼ਨ ਨਾਲ ਨਹੀਂ ਸੌਣਾ ਰਾਤ ਨੂੰ। ਉਹ ਕਹਿੰਦਾ ਫਿਰ ਕੀ ਕਰਾਂ ਪੇਕੇ ਭੇਜ ਦਿਆਂ। ਟੈਨਸ਼ਨ ਨਾਲ ਨਹੀਂ ਸੌਣਾ। ਇੱਕ ਬੰਦਾ ਗਿਆ ਡਾਕਟਰ ਕੋਲ ਡਾਕਟਰ ਨੇ ਚੈੱਕਅਪ ਕੀਤਾ ਤੇ ਕਹਿੰਦਾ ਤੁਹਾਨੂੰ ਨਾ ਕੋਈ ਬੜੀ ਪੁਰਾਣੀ ਬਿਮਾਰੀ ਚਮੜੀ ਹੋਈ ਹੈ ਜਿਹੜੀ ਤੁਹਾਨੂੰ ਹੌਲੀ ਹੌਲੀ ਖਾ ਰਹੀ ਹੈ। ਉਹ ਕਹਿੰਦਾ ਡਾਕਟਰ ਸਾਹਿਬ ਹੌਲੀ ਬੋਲੋ ਬਾਹਰ ਹੀ ਬੈਠੀ। ਸਾਰਾ ਦਿਨ ਲੜਦੀ ਰਹਿਨੀ ਹੈ ਸਾਰਾ ਦਿਨ ਲੜਦੀ ਰਹਿਨੀ ਹੈ ਕੀ ਖਾਨੀ ਹੈ। ਪਤਨੀ ਕਹਿੰਦੀ ਚਵਨਪ੍ਰਾਸ਼। ਅੱਛਾ ਚਵਨਪ੍ਰਾਸ਼ ਨਾਲ ਕੀ ਹੁੰਦਾ ਹੈ। ਕਹਿੰਦੀ ਚਵਨਪ੍ਰਾਸ਼ ਦੀ ਸ਼ੀਸ਼ੀ ਤੇ ਲਿਖਿਆ ਹੋਇਆ ਹੈ ਬਿਮਾਰੀਆਂ ਨਾਲ ਲੜਨ ਦੀ ਤਾਕਤ ਪਾਓ। ਉਹ ਕਹਿੰਦਾ ਬਿਮਾਰੀਆਂ ਨਾਲ ਲੜ ਮੇਰੇ ਨਾਲ ਕਿਉਂ ਲੜਦੀ ਹੈ। ਕਹਿੰਦੀ ਤੁਹਾਡੇ ਤੋਂ ਵੱਡੀ ਬਿਮਾਰੀ ਹੋ ਗਈ। ਪਤਨੀਆਂ ਨਾ ਆਪਣੇ ਪਰਸ ਵਿੱਚ ਪਤੀ ਦੀ ਫੋਟੋ ਰੱਖਦੀਆਂ ਨੇ ਤੇ ਪਤੀ ਵੀ ਰੱਖਦੇ ਨੇ। ਉਹ ਇੱਕ ਸਹੇਲੀ ਕਹਿਣ ਲੱਗੀ ਮੈਂ ਬੜਾ ਦੇਖਿਆ ਤੂੰ ਨਾ ਅਕਸਰ ਆਪਣੀ ਪਤਨੀ ਦੀ ਆਪਣੇ ਪਤੀ ਦੀ ਫੋਟੋ ਕੱਢ ਕੇ ਨਾ ਵੇਖਦੀ ਹੁੰਨੀ ਹੈ ਬੜਾ ਪਿਆਰ ਕਰਦੀ ਹੈ। ਕਹਿੰਦੀ ਹਾਂ ਇਹ ਮੇਰੀ ਨਾ ਇੰਸਪਾਇਰੇਸ਼ਨ ਨੇ। ਮੈਨੂੰ ਜ਼ਿੰਦਗੀ 'ਚ ਕਦੇ ਵੀ ਕੋਈ ਪ੍ਰੋਬਲਮ ਆਵੇ ਨਾ ਮੈਂ ਇਹਨਾਂ ਦੀ ਫੋਟੋ ਦੇਖਦੀ ਫਿਰ ਆਪਣੇ ਆਪ ਨੂੰ ਕਹਿੰਦੀ ਆ ਜੇ ਤੂੰ ਇਸ ਪ੍ਰੋਬਲਮ ਨੂੰ ਹੈਂਡਲ ਕਰ ਸਕਦੀ ਹੈ ਤਾਂ ਦੁਨੀਆ ਦੀ ਕੋਈ ਪ੍ਰੋਬਲਮ ਨਹੀਂ ਹੈਂਡਲ। ਇਹਨਾਂ ਨੇ ਕਿਹਾ ਵੀਡੀਓ ਕੈਂਸਲ। ਖੜੇ ਰਹੋ ਜਰਾ ਤੁਹਾਡੇ ਵਾਸਤੇ ਆ ਇਹ ਤੁਹਾਡੇ ਵਾਸਤੇ ਆ। ਪਤੀ ਕਹਿੰਦਾ ਮੈਂ ਵਰਲਡ ਟੂਰ ਤੇ ਚੱਲਿਆ ਮੈਂ ਵਰਲਡ ਟੂਰ ਤੇ ਚੱਲਿਆ। ਪਤਨੀ ਕਹਿੰਦੀ ਅੱਛਾ ਇੰਡੀਆ ਜਾਓ ਨਾ ਤੇ ਮੈਨੂੰ ਸਿਲਕ ਦੀ ਸਾੜੀ ਭੇਜਣਾ। ਦੁਬਈ ਜਾਓ ਨਾ ਤੇ ਸੋਨੇ ਦਾ ਹਾਰ ਭੇਜਣਾ। ਜੇ ਫਰਾਂਸ ਗਏ ਨਾ ਤੇ ਪਰਫਿਊਮ ਭੇਜਣਾ। ਬੰਦਾ ਕਹਿੰਦਾ ਜੇ ਨਰਕ ਗਿਆ ਤਾਂ ਕੀ ਭੇਜਾਂ। ਕਹਿੰਦੀ ਆ ਨਰਕ ਜਾਓ ਤਾਂ ਉੱਥੋਂ ਆਪਣੀ ਵੀਡੀਓ ਭੇਜਣਾ। ਮੈਂ ਵੀ ਦੇਖਾਂ ਮੈਨੂੰ ਦੁਖੀ ਕਰਨ ਵਾਲੇ ਦਾ ਉੱਥੇ ਕੀ ਹਾਲ ਹੋਣਾ। ਪਤੀ ਪਤਨੀ ਦੀ ਲੜਾਈ ਹੋਈ ਤੇ ਉਹ ਪਤਨੀ ਨੇ ਨਾ ਮਾਂ ਨੂੰ ਫੋਨ ਕੀਤਾ ਮੰਮੀ ਅੱਜ ਮੇਰੀ ਬੜੀ ਲੜਾਈ ਹੋਈ ਹੈ ਮੈਂ ਤਾਂ ਘਰ ਛੱਡ ਕੇ ਨਾ 3-4 ਮਹੀਨੇ ਵਾਸਤੇ ਤੁਹਾਡੇ ਕੋਲ ਆ ਰਹੀ ਹਾਂ। ਮਾਂ ਕਹਿੰਦੀ ਗਲਤੀ ਉਹਦੀ ਹੈ ਸਜ਼ਾ ਵੀ ਉਹਨੂੰ ਮਿਲਣੀ ਚਾਹੀਦੀ ਹੈ। ਮੈਂ 6 ਮਹੀਨੇ ਵਾਸਤੇ ਆ ਰਹੀ ਹਾਂ।